अस्सलामुअलैकुम, क्या हाल है, कैसे हो सब। उम्मीद है कि आप सब खैर खैरियत से होंगे, सेहत भी ठीक होगी, बिल्कुल फिट फाट होंगे और भाई को दुआ में ज़रूर याद कर रहे होंगे क्योंकि आप लोगों ने बहुत ज़्यादा मिस किया होगा। 2 दिन व्लॉग नहीं आया, पूरे 2 दिन। ठीक है भाई, आपका थोड़ा सा डिस्टर्ब था जिस वजह से व्लॉग शूट नहीं कर पाया और इस वजह से नया व्लॉग भी नहीं आ पाया। लेकिन आज सुबह व्लॉग आ चुका हुआ है। ये व्लॉग मैं शूट कर रहा हूँ, आज थर्सडे है, थर्सडे वाले दिन। ठीक है, तो चलिए शुरू करते हैं। अगर आपने अभी तक चैनल को सब्सक्राइब नहीं किया तो चैनल को सब्सक्राइब करें, वीडियो को लाइक शेयर कमेंट करना मत भूलिएगा और बेल आइकन को लाजमी प्रेस कर दें ताकि आपको आने वाले हर नए व्लॉग का नोटिफिकेशन मिलता रहे और आप मेरे सारे व्लॉग एंजॉय करते रहें। इससे पहले कि हम लोग बात को आगे बढ़ाएं तो लो जी, इधर हमारी जो है ना वो जैलदारनी जी जो है, जैलदारनी मतलब ये, ठीक है, हमारे बहुत साहिब बाबा जी ऐनक लाई ने, ठीक है, तो किताबां फड़ियां ने, तो आपदा फुल कोई टेंशन नहीं, अगला कोई फिक्र फाका नहीं है। हर गल ते इतराज रहता तेनों, कोई इतराज नहीं सोनियो, कोई इतराज नहीं। इतराज ਤੁਹਾਨੂੰ ਮੇਰੇ ਤੇ ਨਹੀਂ। ਅੱਜ ਪਤਾ ਕੀ ਹੈ ਮੇਰੇ ਨਾਲ, ਅੱਜ ਪਤਾ ਕੀ ਹੈ, ਇਹ ਥੋੜੀ ਦੇਰ ਪਹਿਲੇ ਇਹ ਬੈੱਡਸ਼ੀਟ ਚੇਂਜ ਕਰਨ ਲੱਗੇ ਨੇ ਤੇ ਮੈਂ ਕਿਹਾ ਅੱਜ ਬੈੱਡਸ਼ੀਟ ਸਹੀ ਪਈ, ਕੀ ਕਰਨਾ ਚੇਂਜ ਕਰਕੇ। ਟਿਕਟੋਕ ਤੇ ਵੀਡੀਓ ਪਾਈ, ਠੀਕ ਹੈ, ਤੇ ਅੱਗੋਂ ਕਹਿੰਦੇ ਨੇ ਕਿ ਮੈਂ ਇੱਥੇ ਬਹਿਣ ਲੱਗੀ ਸੀ ਥੋੜੀ ਦੇਰ ਤੇ ਬੈੱਡ ਚੋਂ ਸ਼ੀਟ ਚੋਂ ਸਮੈਲ ਆ ਰਹੀ ਹੈ ਤੇਰੇ ਪਸੀਨੇ ਦੀ। ਵਾਹ ਜੀ ਵਾਹ, ਕਹਿੰਦੇ ਏਡੀ ਗੰਦੀ ਸਮੈਲ। ਬਾਤ ਕਰਕੇ ਉਹਨੇ ਵਰਜਿਸ਼ ਕਰਨਾ ਹੈ, ਭਿੱਜਾ ਹੈ ਪਸੀਨੇ ਦਾ, ਉਹਨੇ ਬੈੱਡ ਤੇ ਆ ਕੇ ਪੈ ਜਾਣਾ ਹੈ ਤੇ ਉਹ ਪਸੀਨਾ ਲਾ ਕੇ ਇੰਨੀ ਗੰਦੀ ਸਮੈਲ ਆਉਣ ਰਹੀ ਸੀ। ਉਹ ਸਮੈਲ ਨਹੀਂ, ਮੇਰਾ ਦਿਲ ਨੂੰ ਖਰਾਬੀ ਜੀ ਹੋਈ। ਉਹ ਇਤਰ ਦੇ ਕਤਰੇ ਹੁੰਦੇ ਨੇ ਬੇਬੇ ਮੇਰੀ, ਇਤਰ ਦੇ ਕਤਰੇ ਹੁੰਦੇ ਨੇ ਜਿਹੜੇ ਜਜ਼ਬ ਹੁੰਦੇ ਨੇ ਵਿੱਚ, ਠੀਕ ਹੈ। ਤੇਰੇ ਚੋਂ ਨਹੀਂ, ਮੇਰੇ ਜੋ ਉਹ ਪਸੀਨਾ ਜਿਹੜਾ ਹੁੰਦਾ ਉਹ ਤੁਹਾਡੇ ਜਿਸਮ ਚੋਂ ਨਿਕਲਦਾ, ਉਹ ਖੁਸ਼ਬੂ ਹੁੰਦੀ ਹੈ। ਇਤਰ ਵੀ ਇੰਜ ਹੀ ਬਣਦਾ, ਸਮੈਲ ਦੀਆਂ ਜਿਹੜੀਆਂ ਨਾ ਸੈਂਟ ਬਣਦੇ ਨੇ ਇਹਨਾਂ ਚੀਜ਼ਾਂ ਦੇ, ਉਹ ਮੁxtਲਿਫ ਜਿਹੜਾ ਨਾ ਵੇਰੀਐਂਟ ਹੁੰਦੇ ਨੇ ਜਿਹੜੇ ਮਿਲ ਕੇ ਖੁਸ਼ਬੂ ਬਣਦੇ ਨੇ। ਤੁਸੀਂ ਕਦੀ ਇੰਨੀ ਜੁਨੀ ਖੁਸ਼ਬੂ ਲਈ ਨਹੀਂ, ਤੁਸੀਂ ਬਾਜ਼ਾਰਾਂ ਦੇ ਪਰਫਿਊਮ ਯੂਜ਼ ਕਰਦੇ ਨੇ, ਉਹ ਸਾਰੇ ਲਿਕਵਿਡ ਹੁੰਦੇ ਨੇ, ਕਦੀ ਓਰੀਜਨਲ ਤੁਸੀਂ ਯੂਜ਼ ਕੀਤਾ, ਇਹ ਹੁੰਦਾ ਓਰੀਜਨਲ। ਉਹ ਖੋਤਿਆ ਕਦੀ ਸੁੰਘ ਕੇ ਵੇਖੀ ਆਪੀ ਖੋਤਾ ਬਣਾ ਦਿੱਤਾ ਬੰਦਾ ਬੇਹੋਸ਼ ਹੋਣ ਵਾਲਾ ਹੋ ਜਾਂਦਾ ਤੇਰੇ ਕੱਪੜਿਆਂ ਦੀ ਸਮੈਲ ਤੋਂ। ਅਸਤਗਫਰ ਅੱਲਾ ਮਾਫ ਕਰੇ, ਕਿਵੇਂ ਮੂੰਹ ਨੂੰ ਵੇ ਕਿਵੇਂ ਖਿੱਚ ਕੇ ਨਾ ਬੰਦਾ ਬੇਹੋਸ਼ ਹੋਣ ਵਾਲਾ ਹੋ ਜਾਂਦੀ ਕੱਪੜਿਆਂ ਦੀ ਸਮੈਲ ਤੋਂ। ਨਹੀਂ, ਮੂੰਹ ਨੂੰ ਤੁਸੀਂ ਨੱਕ ਚੜਾਉਂਦਾ, ਇਹਨਾਂ ਦਾ ਕੀ ਮਤਲਬ ਅਭੀ? ਕਿਵੇਂ ਨੱਕ ਖਿੱਚ ਕੇ ਵੇਖੋ ਕਿਵੇਂ ਨੱਕ ਪਾ ਕੇ ਪਾਣੀ 'ਚ ਰੋਜ਼ ਨਹਾਇਆ ਕਰ ਤੇ ਤੇਰੇ ਜਿਸਮ ਦੀ ਬੋ ਮਰੇ। ਮੈਂ ਕਹਿੰਦਾ ਮੈਂ ਉੱਤੇ ਟੈਂਕੀ ਦੇ ਵਿੱਚ ਇੱਕ ਲੂਣ ਦਾ ਡਲਾ ਨਾ ਸੋਇਆ ਕੇ ਸੁੱਟਦਾ ਉੱਥੇ, ਜਿਹੜਾ ਮੱਝਾਂ ਦੀ ਉਹਨੇ ਛੁੱਟੀ ਦਾ ਕੁਰਲੀ 'ਚ, ਤੁਸੀਂ ਤੇ ਵਾਕਿਆ ਮੈਨੂੰ ਪਸ਼ੂ ਬਣਾ ਦਿੱਤਾ ਵੀ। ਲੱਪ 'ਚ ਪਾ ਲਿਆ, ਲੱਪ 'ਚ ਪਾ ਕੇ ਐਂਜ ਕਰਕੇ ਪੂਰੇ ਪਿੰਡੇ ਤੇ ਮਲ ਮੋਲ ਕੇ ਗੋਡਿਆਂ ਛੋਡਿਆਂ ਨੂੰ ਇਹਨਾਂ ਜਗ੍ਹਾ ਨੂੰ ਮਾਲ ਕੇ ਚੰਗੀ ਤਰ੍ਹਾਂ ਲੂਣ ਨਾਲ, ਫਿਰ ਉੱਤੋਂ ਸਾਬਣ ਸ਼ੈਂਪੂ ਨਾਲ ਧੋਤਾ। ਠੀਕ ਹੈ, ਠੀਕ ਹੈ। ਬੋ ਰਿਹਾ ਆਪਾਂ ਇਹ ਸਭ ਆਪਾਂ ਇੰਜ ਕਰਦੇ ਨਾ, ਇੱਕ ਸਾਬਣ ਵਾਲੀ ਫੈਕਟਰੀ ਲਾ ਲੈਣੇ ਤੇ ਆਪਾਂ ਸਾਬਣ ਨਮਕੀਨ ਬਣਾ ਲੈਣੇ, ਨਮਕ ਪਾ ਕੇ ਸਾਬਣ ਬਣਾ ਲੈ ਵਿੱਚ। ਤੇ ਭੋਰਾ ਮਿੱਠਾ ਸੋਡਾ ਲੈ ਲੈ, ਨਹੀਂ ਨਮਕ ਲੈਣਾ ਤਾਂ। ਹਾਂ, ਮਿੱਠਾ ਸੋਡਾ ਲੈ ਲੈ ਭਾਵੇਂ ਮੈਂ ਹੀ ਖੁਰ ਜਾਵਾਂ। ਵਾਹ ਜੀ ਵਾਹ, ਪਿੰਡੇ ਦੀ ਮੈਲ ਇੰਜ ਪੱਟ ਕੇ ਲਾ ਦੇਣੀ ਸਾਰੀ ਇਹਨੇ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ। ਮੈਂ ਕਹਿੰਦਾ ਐਸੇ ਗੱਲ ਤੇ ਤੁਹਾਨੂੰ ਸਲੂਟ। ਹੁਣ ਇਹ ਕੀ ਚੱਲ ਚਾੜਿਆ, ਇਹ ਮੈਂ ਯਾਦ ਰੱਖੀਏ। ਅਸਤਗਫੁਰullah, ਵੇਖਿਆ ਜੀ ਇਹ ਕੀ ਕੀਤਾ। ਮੈਂ ਜਦੋਂ ਮੈਂ ਵੇਖਾਂ ਮੈਨੂੰ ਯਾਦ ਆ ਜਾਵੇ। ਓਏ ਮੇਰੇ ਕੱਪੜਿਆਂ ਤੇ ਕੀ ਲੱਗ ਗਿਆ? ਉਹ ਅੱਛਾ, ਸ਼ੀਸ਼ੇ 'ਚ ਦਾਗ, ਇਹ ਚੈੱਕ ਕਰੋ। ਉਹ ਲੱਗਾ ਹੋਇਆ ਵਾ ਨੇਲ ਰਿਮੂਵਰ ਦਾ ਦਾਗ ਜਿਹਾ। ਵਾਹ ਜੀ ਵਾਹ, ਕੀ ਬਾਤ ਹੈ। ਅੱਛਾ ਮਾਂ ਜੀ ਉੱਠੋ, ਮੈਂ ਦਰਜੀ ਨੂੰ ਕੱਪੜੇ ਦੇ ਕੇ ਆਣੇ ਨੇ, ਤੁਸੀਂ ਆਪਦੇ ਦਰਜਨ ਨੂੰ ਦੇਣੇ ਨੇ, ਜਾਣਾ ਨਾਲ ਕਿ ਨਹੀਂ? ਨਹੀਂ ਭਾਈ, ਮੈਂ ਉਧਰ ਨੂੰ ਨਹੀਂ ਜਾਣਾ, ਮੈਂ ਆਪੇ ਘਰ ਨੂੰ ਹਿਸਾਬ ਕਿਤਾਬ। ਵੇਖੋ ਅੱਜ ਪਹਿਲੇ ਦਿਨ ਮੈਂ ਖੁਦ ਸੁਲਾ ਮਾਰਦਾ ਪਿਆ ਕਿ ਤੁਸੀਂ ਜਾਣਾ ਹੈ ਕਿ ਨਹੀਂ, ਠੀਕ ਹੈ। ਅੱਗੇ ਨਹੀਂ ਤੇ ਡੇਲੀ ਮੈਨੂੰ ਕਹਿੰਦੇ ਨੇ ਕਿ ਮੈਂ ਜਾਣਾ ਤੇਰੇ ਨਾਲ, ਮੈਂ ਘਰੋਂ ਬਾਹਰ ਬਗਰੋਂ ਨਿਕਲਣ ਲੱਗਦਾ, ਲੇਕਿਨ ਮੇਰੇ ਤੋਂ ਪਹਿਲੇ ਤਿਆਰ ਹੋ ਜਾਂਦੇ ਨੇ ਕਿ ਮੈਂ ਵੀ ਜਾਣਾ ਨਾਲ, ਮੈਂ ਵੀ ਜਾਣਾ ਨਾਲ। ਜੇ ਅੱਜ ਮੈਂ ਲੈ ਕੇ ਮੈਂ ਨਹੀਂ ਜਾਣਾ ਤੇਰੇ ਨਾਲ, ਤੂੰ ਜਾਣਾ ਤੇ ਜਾ ਮੁੰਡਿਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ ਸਿੰਗਰ ਸਾਹਿਬ ਦੀ, ਕੀ ਬਾਤ ਹੈ। ਚਲੋ ਠੀਕ ਹੈ ਜੀ, ਤੁਸੀਂ ਤਾਂ ਨਹੀਂ ਜਾਣਾ ਤੇ ਫਿਰ ਅਸੀਂ ਚੱਲਦੇ ਹਾਂ ਜਾ ਕੇ ਦਰਜੀ ਨੂੰ ਦੇ ਕੇ ਆਨੇ ਕੱਪੜੇ। ਹਾਂਜੀ ਅੱਜ ਇਸ ਨੂੰ ਸਵੇਰੇ ਪਿਆ ਆ 9 ਵਜੇ ਤੇ ਹਾਂਜੀ, ਤੇ ਉਦੋਂ ਮੈਨੂੰ ਇਹ ਲੱਗਦਾ ਕਿ ਸੌਂ ਗਿਆ ਤੇ ਮੈਂ ਸੌਂਦੀ ਨਹੀਂ। ਉਹ ਘੰਟਾ ਭਰ ਕੁਰਕੁਰ ਕਰਦਾ ਰਿਹਾ ਫੋਨ ਤੇ। ਕਿਹਦੇ ਨਾਲ ਕਰਦਾ ਮੈਨੂੰ ਇਹ ਤਾਂ ਦੱਸ ਪਹਿਲਾਂ। ਕੁਰਕੁਰ ਕਰਦਾ ਰਿਹਾ ਮਤਲਬ? ਉਸਰ ਕਰਨ ਡਿਆ ਸੀ, ਗੱਲਾਂ ਕਰਨ ਡਿਆ ਸੀ ਕਿਹੜਾ। ਮੈਂ ਸੌਂਦੀਆਂ ਪਈਆਂ ਸੀ। ਉਹ ਨਹੀਂ, ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰ। ਮੈਨੂੰ ਸ਼ੱਕ ਪੈਂਦਾ ਸੀ ਵੀ ਕਿਸੇ ਨਾਲ ਕੋਈ ਮੀਟਿੰਗ ਤੇ ਚੱਲਣ ਡਈ ਦੇ। ਉਹ ਨਹੀਂ, ਉਦੋਂ ਐਸਨ ਦਾ ਫੋਨ ਸੀਗਾ। ਨਾ ਐਸਨ ਦੀ ਆਵਾਜ਼ ਦੂਰ ਉੱਚੀ ਬੋਲਦਾ, ਉਹ ਤੇ ਉਹਦੀ ਆਵਾਜ਼ ਬਾਹਰ ਸੁਣੀਂਦੀ ਹੈ। ਮੈਂ ਹੁਣ ਫੋਨ ਲਾਊਡ ਤੇ ਨਹੀਂ ਸੀ ਲਾਇਆ ਹੈ ਨਾ, ਕੀ ਹੋ ਗਿਆ? ਨਹੀਂ ਕੋਈ ਗੱਲ ਹੋਰ। ਜਿਹੜਾ ਤੈਨੂੰ ਕਹਿੰਦੇ ਨਾ ਵਿਆਹ ਤੇਰਾ ਕਰਨਾ ਕੁੜੀ ਆ, ਮੈਂ ਤੈਨੂੰ ਕੱਲ ਵੀ ਕਿਹਾ, ਪਰਸੋਂ ਵੀ ਕਿਹਾ ਵੀ ਮੈਂ ਵੇਖ ਕੇ ਆਵਾਂ, ਤੂੰ ਕਹਿੰਦਾ ਨਹੀਂ ਹਜੇ ਨਹੀਂ ਵੇਖਣ ਜਾਣਾ, ਨਾ ਜਾ ਹਜੇ। ਕੋਈ ਵਿੱਚ ਦਾਲ ਚ ਕਾਲਾ ਮੈਨੂੰ ਸ਼ੱਕ ਪੈਂਦਾ। ਯਾਰ ਕੀ ਮਤਲਬ, ਤੁਸੀਂ ਹੁਣ ਮੇਰੇ ਤੇ ਸ਼ੱਕ ਕਰ ਰਹੇ ਜੀ? ਸ਼ੱਕ ਕਰਨਾ ਪੈਂਦਾ ਵਾ। ਹੋਰ ਜੇ ਜਵਾਨ ਮੁੰਡਾ ਤੁਹਾਡਾ ਤੋਂ, ਤੁਸੀਂ ਜਵਾਨ ਮੁੰਡੇ ਤੇ ਸ਼ੱਕ ਕਰੋਗੇ? ਨਿਆਣਿਆਂ ਤੇ ਸ਼ੱਕ ਕਰੀਦਾ, ਤੁਹਾਡੇ ਜਿਹੜਿਆਂ ਤੇ ਸ਼ੱਕ ਕਰਨਾ, ਨਿਗਾਹ ਰੱਖਣੀ ਪੈਂਦੀ ਪੂਰੀ। ਅਸਤਗਫੁਰullah, ਮੈਂ ਕੋਈ ਐਵੇਂ ਦਾ ਗਲਤ ਕੰਮ ਨਹੀਂ ਕਰਦਾ ਕਿ ਜਿਹੜਾ ਨਾ ਆਪਣੇ ਖਾਨਦਾਨ ਦੀ ਇੱਜ਼ਤ ਉੱਤੇ ਕੋਈ ਦਾਗ ਆਵੇ। ਪਰ ਤੂੰ ਗਲਤ ਨਹੀਂ ਕਰਨਾ ਤੇ ਕੋਈ ਜਿਹੜਾ ਕੰਮ ਚੱਲਣ ਜਿਹੜਾ ਫੋਨ ਦੇ ਵਿੱਚ ਨਾ ਮੇਨ ਲੱਗਾ ਖੜੋਤਾ। ਮੈਨੂੰ ਸਮਝ ਆ ਰਹੀ ਤੁਸੀਂ ਕੀ ਸੀ, ਤੁਸੀਂ ਸਮਝ ਰਹੇ ਕਿ ਮੈਂ ਕਿਸੇ ਕੁੜੀ ਨਾਲ ਗੱਲਾਂ ਕਰਦਾ ਸੀ। ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਮੈਂ ਤੁਹਾਨੂੰ ਐਵੇਂ ਦਾ ਲੱਗਦਾ?
ਮੈਂ ਸਾਰੀ ਉਮਰ ਨਹੀਂ ਕੀਤੇ ਤੇ ਮੈਂ ਹੁਣ ਕੁੜੀਆਂ ਨਾਲ ਗੱਲਾਂ ਕਰਨੀਆਂ ਸੀ। ਕੀ ਪਤਾ ਹੁੰਦਾ ਕੁੱਤੇ ਬਿੱਲੇ ਦਾ ਮਾਲ ਕਿਤੇ ਫਸ ਜਾਂਦਾ। ਨਹੀਂ ਤੁਸੀਂ ਕੀ ਨਾਲੇ ਮੈਨੂੰ ਤਾਨੇ ਮਾਰੀ ਜਾ ਰਹੇ ਨਾਲੇ ਮੈਨੂੰ ਕੀ ਤੇ ਕੀ ਕੀਤੀ ਜਾ ਰਹੇ ਜੀ। ਕੀ ਕੀਤੀ ਜਾਂਦੇ ਜਵਾਨ ਧਿਆਨ ਜੋ ਯੰਗ ਔਲਾਦ ਹੋਵੇ ਤੇ ਉਹਨੂੰ ਜਿੰਨਾ ਮਰਜ਼ੀ ਸੰਭਾਲ ਕੇ ਜਿੰਨਾ ਮਰਜ਼ੀ ਕਹਿ ਕੇ ਵਰਜ ਕੇ ਰੱਖੋ, ਪਰ ਫੇਰ ਵੀ ਉਹ ਥੁੜਕਣ ਲੱਗਿਆ ਪਤਾ ਚੱਲਦਾ। ਲੇਕਿਨ ਬੇਬੇ ਮੈਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਸੀ ਕਰਦਾ। ਅੱਜ ਦੱਸ ਮੈਂ ਤੂੰ ਕੀ ਕਰਵਾ ਮੈਂ ਕਿਸੇ ਨਾਲ ਬੇਬੇ ਕੋਈ ਗੱਲ ਨਹੀਂ ਕਰਦਾ। ਬਈ ਮੈਨੂੰ ਨਹੀਂ ਪਤਾ ਕੀ ਗੱਲ ਕਰ। ਮੈਂ ਕਿਸੇ ਨਾਲ ਮੈਂ ਬਸ ਐਸਾ ਨਾ ਲੱਗਾ ਸੀ ਉਦੋਂ ਤੁਹਾਨੂੰ ਗਲਤਫਹਿਮੀ ਹੋ ਰਹੀ ਹੈ। ਮੈਨੂੰ ਵਿਚਲੀ ਗੱਲ ਦੱਸ ਦੇ, ਮੈਨੂੰ ਪਤਾ ਚੱਲ ਜਾਵੇ, ਮੈਨੂੰ ਪਤਾ ਚੱਲ ਤੂੰ ਗੱਲ ਕੀ ਹੈਗਾ। ਤੇ ਅਗਰ ਕੋਈ ਗੱਲ ਹੈ ਵੀ ਨਾ ਤੇ ਮਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਯਾਰ ਦੇਖੋ ਹੁਣ ਕਿੰਨੇ ਪਿਆਰ ਨਾਲ ਸਾਰਾ ਪੋਚੇ ਲਾ ਕੇ ਪੁੱਛਦੇ ਪਏ। ਐਵੇਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਕਿਸੇ ਨਾਲ ਨਹੀਂ ਸੀ ਲੱਗਾ, ਐਵੇਂ ਦਾ ਕੋਈ ਮਾਮਲਾ ਨਹੀਂ ਹੈ। ਚਲੋ ਮੈਂ ਮੰਨ ਲੈਣੀ ਆ, ਜੇ ਮੈਂ ਦੁਬਾਰਾ ਫੇਰ ਹੁਣ ਮੈਂ ਗੌਰ ਰੱਖਿਆ ਕਰੂੰਗੀ। ਅੱਗੇ ਨਹੀਂ ਸਮਝਾ ਦੀ, ਹੁਣ ਗੌਰ ਰੱਖਿਆ ਕਰੂੰ। ਕੀ ਤੁਸੀਂ ਹੁਣ ਮੇਰੇ ਬੂਹੇ ਨੂੰ ਕੰਨ ਲਾ ਕੇ ਸੁਣਿਆ ਕਰਨੀਆਂ ਗੱਲਾਂ? ਅੱਜ ਨਹੀਂ ਰਾਤ ਨੂੰ ਮੈਂ ਉਹ ਮੰਜੀ ਦੀ ਸੋਇਆ ਕੋਲ ਨਾਲ ਆ ਇੱਥੇ। ਇਹ ਕੀ ਮਸਲਾ ਵੀ ਹੁਣ ਮੈਂ ਮੰਜੀ ਤੋਂ ਸੋਇਆ ਕੋ ਮੰਜੀ ਕੱਪੜਿਆਂ ਵਾਸਤੇ ਆਪਾਂ ਰੱਖੀ ਥੀ ਤੇ ਆਵੇ ਕੋ ਕੱਪੜੇ ਪਏ ਇਹ ਕੱਪੜਿਆਂ ਵਾਸਤੇ ਸਮਾਨ ਵਾਸਤੇ ਮੰਜੀ ਕੱਪੜੇ ਚੁੱਕੇ ਨਹੀਂ ਜਾਣੇ, ਉਹਨਾਂ ਟਰੱਕ ਤੇ ਲੱਗਣੇ ਆ। ਤੇ ਮੈਂ ਮੰਜੀ ਵੈਸੇ ਵੀ ਇੱਥੇ ਪਈ ਸੋਹਣੀ ਨਹੀਂ ਲੱਗਦੀ। ਮੰਜੀ ਚੱਕਣੀ ਅੱਜ ਮੈਂ ਚੁੱਕ ਕੇ ਮੰਜੀ ਬਾਹਰ ਕੱਢ ਦੇਣੀ ਹੈ। ਮੈਨੂੰ ਇੱਥੇ ਪਈ ਸੋਹਣੀ ਨਹੀਂ ਲੱਗਦੀ। ਜੇ ਮੈਂ ਕਾਲ ਕਰਦਾ ਤੇ ਨਜ਼ਰ ਆਉਂਦੀ ਵਿੱਚ। ਮੈਨੂੰ ਇਹ ਦੱਸ, ਤੂੰ ਸੌਣਾ ਵਾ ਤੇ ਏਸੀ ਚਲਾ ਕੇ ਸੌਣਾ ਵਾ, ਮਾਂ ਸੌਵੇਂ ਤੇ ਬਾਹਰ ਪੱਖੇ ਤੇ ਸੌਵੇਂ। ਹਾਂ ਜੇ ਮਾਂ ਨੇ 2 ਮਿੰਟ ਏਸੀ ਚਲਾ ਲਿਆ ਤੇ ਉਹ ਆ ਕੇ ਬੰਦ ਕਰਤਾ ਮੁੰਡੇ ਨੇ। ਮੈਨੂੰ ਤੇ ਇਹ ਸਮਝ ਨਹੀਂ ਆਉਂਦੀ। ਉਹ ਅੱਜ ਦੀਆਂ ਔਲਾਦਾਂ ਆਪ ਵਾਸਤੇ ਕਹਿੰਦੇ ਸਾਰਾ ਕੁਝ ਆ ਤੇ ਇਹ ਮਾਮਾ ਵਾਸਤੇ ਕਹਿੰਦੇ ਏਸੀ ਤੇ ਨਾ ਸੌਂ, ਤੁਹਾਡੇ ਜੋੜ ਦੁਖਣ ਲੱਗੇ, ਤੁਹਾਨੂੰ ਠੰਡ ਲੱਗ ਜਾਣੀ ਆ, ਉੱਥੇ ਪੱਖੇ ਤੇ ਬਹਿ ਜਾ ਕਰੋ। ਪੱਖਾ ਵੀ ਨਾ ਚਲਾਓ, ਤੁਸੀਂ ਹੱਥ ਨਾ ਚੱਲੋ। ਕੋਈ ਮਸਲਾ ਹੈ ਨਾ ਮੈਨੂੰ ਫੋਨ ਕਰ, ਉਹਦੇ ਨਾਲ ਗੱਲ ਕਰਾ। ਯਾਰ ਮਾਂ ਜੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੈਂ ਗੱਲ ਨਹੀਂ ਕਰਾ ਮੈਂ ਸਕਦਾ। ਗੱਲ ਕਰਾ ਉਹਦੇ ਨਾਲ। ਮੈਂ ਗੱਲ ਨਹੀਂ ਕਰਾ ਸਕਦਾ ਨਾ ਤੁਹਾਡੀ। ਮੈਂ ਗੱਲ ਨਹੀਂ ਕਿਉਂ ਨਹੀਂ ਕਰਾ ਕਰਾ ਸਕਦਾ। ਸਕਦਾ? ਕੋਈ ਹੈ ਹੀ ਨਹੀਂ ਗੱਲ ਕਰਨ ਵਾਲੀ। ਮੈਂ ਮੇਰੇ ਕਿੱਥੇ ਨਾਲ ਗੱਲ ਗੱਲ ਕਰਾਂ? ਕਰਾ, ਮੈਂ ਉਹਨੂੰ ਪੁੱਛਾਂ ਘਰ ਦਾ ਕੰਮਕਾਰ ਕਰ ਲੈਂਦੀ ਆ ਕਿ ਰੋਟੀ ਪਾਣੀ ਕਰ ਲੈਂਦੀ ਕਿ ਤੇਰੇ ਕੱਪੜੇ ਧੋ ਲੂਗੀ ਕਿ ਨਾ ਧੋ ਲੂਗੀ। ਐਵੇਂ ਹੁਣ ਕੋਈ ਲਿਆ ਕੇ ਤੈਨੂੰ ਬੰਨ ਦੇਵਾਂ ਤੇ ਮੈਨੂੰ ਪਤਾ ਚੱਲ ਗਿਆ ਨਾ ਵੀ ਹੈ ਕੋਈ ਰੋਲਾ। ਮੈਂ ਦੋਵਾਂ ਦੀ ਗਿੱਚੀ ਬਣਾਉਣੀ ਆ। ਯਾਰ ਕੋਈ ਰੋਲਾ ਨਹੀਂ ਹੈ। ਮਤਲਬ ਤੁਸੀਂ ਕਿਉਂ ਗਲਤ ਸਮਝ ਪਰ ਰਹੇ ਹੋ? ਮੈਨੂੰ ਸ਼ੱਕ ਜਿਹਾ ਪੈਂਦਾ ਵਾ। ਤੁਸੀਂ ਆਪਣਾ ਸ਼ੱਕ ਜਿਹੜਾ ਨਾ ਇਹਨੂੰ ਦੂਰ ਕਰੋ ਤੇ ਐਵੇਂ ਦਾ ਕੋਈ ਮਸਲਾ ਨਹੀਂ ਹੈਗਾ। ਤੇ ਮੈਂ ਚੱਲਾਂ, ਮੈਂ ਇੱਕ ਦਰਜੀ ਨੂੰ ਕੱਪੜੇ ਦੇ ਆਵਾਂ, ਠੀਕ ਹੈ? ਮੈਨੂੰ ਸ਼ੱਕ ਜਿਹਾ ਪੈਂਦਾ ਹੈ। ਨਹੀਂ ਤੁਸੀਂ ਪਤਾ ਲੱਗ ਗਿਆ ਨਾ। ਆਪਣਾ ਸ਼ੱਕ ਦੂਰ ਕਰੋ ਤੇ ਮੈਂ ਦਰਜੀ ਨੂੰ ਕੱਪੜੇ ਦੇਣ ਚੱਲਾਂ। ਮੈਂ ਕੱਪੜੇ ਦੇ ਆਵਾਂ ਦਰਜੀ ਨੂੰ। ਚਲੋ ਤੂੰ ਗੱਲ ਕਰਦਾ, ਮੈਂ ਫੜ ਲੂੰ ਆ ਕੇ ਤੇਰੀ ਗੱਲ। ਠੀਕ ਹੈ ਓਕੇ ਕਰੋ। ਲੋ ਜੀ ਅੱਜ ਮੇਰਾ ਦਿਲ ਕਰਦਾ ਕਿ ਬੇਬੇ ਨਾਲ ਕਰੀਏ ਇੱਕ ਪ੍ਰੈਂਕ। ਬੇਬੇ ਨਾਲ ਪ੍ਰੈਂਕ ਇਹ ਕਰਨਾ ਕਿ ਬੇਬੇ ਅੰਦਰ ਨਾ ਗਰਮੀ ਬਹੁਤ ਜ਼ਿਆਦਾ ਹੈ ਅੱਜ, ਠੀਕ ਹੈ? ਤੇ ਹੁਣ ਵੀ ਬਾਹਰ ਸ਼ਾਮ ਹੋਈ ਪਈ ਹੈ, ਗਰਮੀ ਬਹੁਤ ਜ਼ਿਆਦਾ ਤੇ ਬੇਬੇ ਜਿਹੜੀ ਅੰਦਰ ਏਸੀ ਚਲਾ ਕੇ ਬੈਠੇ। ਮੈਂ ਬੇਬੇ ਨੂੰ ਜਾ ਕੇ ਕਹਿਣਾ ਕਿ ਮਾਂ ਜੀ ਤੁਸੀਂ ਏਸੀ ਚਲਾ ਕੇ ਬੈਠੇ ਜੇ, ਬੰਦ ਕਰੋ ਇਹਨੂੰ। ਕੀ ਤੁਸੀਂ ਸਾਰਾ ਦਿਨ ਏਸੀ ਚਲਾਈ ਰੱਖਦੇ ਜੇ? ਬਿਜਲੀ ਦਾ ਬਿੱਲ ਇੰਨਾ ਆਉਂਦਾ, ਕਿੰਨੇ ਦੇਣਾ, ਕਿੰਨੇ ਭਰਨਾ? ਬੇਬੇ ਨੂੰ ਕਰਨਾ ਇਮੋਸ਼ਨਲ ਬਲੈਕਮੇਲ, ਠੀਕ ਹੈ? ਤੇ ਬੇਬੇ ਦੇ ਰਿਐਕਸ਼ਨ ਚੈੱਕ ਕਰਦੇ ਆ। ਚਲੋ ਚੁੱਪ ਕਰਕੇ ਅੰਦਰ ਚਲੀਏ। ਅੰਦਰ ਜਾ ਕੇ ਕੈਮਰਾ ਔਨ ਕਰਾਂਗਾ, ਵਲੌਗ ਬਣਾਉਂਦੇ ਹਜੇ ਨਹੀਂ, ਪਹਿਲੇ ਮੈਂ ਜਾ ਕੇ ਅੰਦਰ ਦੇ ਹਾਲਾਤ ਵੇਖ ਲਿਆ, ਤਾਪਮਾਨ ਵੇਖ ਲਿਆ ਤੇ ਚੱਲਣ ਦੀ ਦਿੰਦੇ। ਏਸੀ ਵੀ ਕਿੰਝ ਚਲਾਉਂਦੇ ਨੇ ਬੇਬੇ। ਇਹ ਦਰਵਾਜ਼ਾ ਬੰਦ ਕੀਤਾ, ਠੀਕ ਹੈ? ਹੁਣ ਹਾਲ ਸਾਰਾ ਖੁੱਲ੍ਹਾ ਪਿਆ ਤੇ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹਾ ਹੈ। ਕਮਰੇ ਦਾ ਦਰਵਾਜ਼ਾ ਵੀ ਖੋਲ੍ਹ ਕੇ ਏਸੀ ਚਲਾ ਕੇ ਬਹਿੰਦੇ ਨੇ, ਠੀਕ ਹੈ? ਕਦੀ ਦਿਲ ਕਰਦਾ ਇੱਥੇ ਹਾਲ 'ਚ ਬਹਿਣ, ਕਦੀ ਅੰਦਰ। ਦਰਵਾਜ਼ਾ ਬੰਦ ਕਰ ਦਿਆਂ। ਉੱਠ ਕੇ ਬੈਠਿਆ ਜੀ ਇੱਕ ਵਾਰੀ। ਅੱਛਾ ਕਿੱਧਰ ਜਾਣਾ? ਜਾਣਾ ਨਹੀਂ ਕਿਤੇ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ। ਕਿਉਂ ਕੀ ਗੱਲ ਕਰਨੀ? ਹਾਂ ਕੀ ਕਰਨ ਲੱਗੇ ਜੇ? ਮੈਂ ਤਾਂ ਪਰਚੀ ਜੀ ਲੱਭਣ ਦਈ ਸੀ। ਅੱਛਾ ਤੇ ਮਾਂ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਗੁੱਸਾ ਨਾ ਕਰਿਆ ਜੇ, ਠੀਕ ਹੈ? ਹੁਣ ਸਾਰੀ ਰਾਤ ਵੀ ਏਸੀ ਚੱਲਦਾ ਰਿਹਾ, ਠੀਕ ਹੈ? ਤੇ ਹੁਣ ਫੇਰ ਤੁਸੀਂ ਏਸੀ ਚਲਾ ਕੇ ਬੈਠੇ ਜੇ ਤੇ ਹੁਣ ਕੋਈ ਨਾ ਖੁਦਾ ਖੋਫੀ ਕਰੋ, ਏਸੀ ਨੂੰ ਬੰਦ ਕਰ ਦਿਓ। ਤੇ ਲਾਇਆ ਕਾਹਦੇ ਵਾਸਤੇ ਚਲਾਉਣਾ ਨਹੀਂ ਤਾਂ? ਮਾਂ ਜੀ ਲਾਇਆ ਤੇ ਚਲਾਉਣ ਵਾਸਤੇ ਹੀ ਹੈ, ਲੇਕਿਨ ਹੁਣ ਇਹ ਵੇਖੋ ਸਾਰੀ ਰਾਤ ਵੀ ਏਸੀ ਚੱਲਿਆ, ਹੁਣ ਇਹ ਬੰਦ ਹੋਇਆ, ਸਿਰਫ ਵਿੱਚੋਂ ਕੋਈ 2 ਘੰਟੇ ਬਿਜਲੀ ਗਈ ਤੇ ਹੁਣ ਤੋਂ ਇਲਾਵਾ ਏਸੀ ਬੰਦ ਨਹੀਂ ਹੋਣਾ। ਤੇ ਇੰਨਾ ਬਿੱਲ ਇਹਦਾ ਕਿੰਨੇ ਭਰਨਾ? 50,000 ਰੁਪਏ ਬਿੱਲ ਆ ਜਾਣਾ ਆਪਾਂ ਨੂੰ ਈਜ਼ੀਲੀ। ਹੁਣ 60,000 ਰੁਪਏ ਸਿਰਫ ਤਨਖਾਹ, ਉਹਦੇ ਵਿੱਚੋਂ 50,000 ਰੁਪਏ ਜੇ ਬਿੱਲ ਆ ਜਾਵੇ, ਬਿੱਲ ਭਰਨਾ, ਕੋਈ ਦਵਾ ਦਾਰੂ ਕਰਨਾ, ਕੋਈ ਖਾਣ ਪੀਣ, ਕੋਈ ਬਾਕੀ ਸ਼ੈਵਾਂ, ਠੀਕ ਹੈ? ਇਹ ਇੰਨਾ ਸਾਰਾ ਆਖਰਾ ਤੇ ਕਿੱਥੋਂ ਮੈਨੇਜ ਕਰਨੇ ਨੇ? ਹੁਣ ਤੇ ਮੈਂ ਜਵਾਬ ਦਵਾਂ ਕੋਈ? ਦਿਓ ਤੇਰਾ ਕੀ ਇਰਾਦਾ ਵਾ? ਨਹੀਂ ਮੇਰਾ ਇਰਾਦਾ ਕੋਈ ਨਹੀਂ ਵੀ ਹੁਣ ਤੁਹਾਨੂੰ ਪਤਾ ਕਿੰਨੀ ਮਹਿੰਗਾਈ ਹੈ, ਕੀ ਹਾਲਾਤ ਹੋਏ ਪਏ ਨੇ ਮੁਲਕ ਦੇ, ਠੀਕ ਹੈ? ਤੇ ਜਿੰਨੀ ਮਹਿੰਗਾਈ ਹੁਣ ਕਿੰਨਾ ਔਖਾ ਗੁਜ਼ਾਰਾ ਹੋਣ ਡਿਆ ਤੇ ਵੀ ਤੁਸੀਂ ਏਸੀ ਨਾ ਚਲਾਇਆ, ਏਸੀ ਦਿਨੇ ਚਲਾ ਲਿਆ ਔਰ ਰਾਤ ਨੂੰ ਚਲਾ ਲਿਆ, ਦਿਨੇ ਨਾ ਚਲਾਇਆ, ਦਿਨੇ ਪੱਖਾ ਚਲਾ ਕੇ ਗੁਜ਼ਾਰਾ ਕਰ ਲਿਆ। ਪੱਖੇ ਵੀ ਚੱਲਦੇ ਨੇ ਤੇ ਉਹ ਵੀ ਬਿਜਲੀ ਖਿੱਚਦੇ ਨੇ ਨਾ। ਹੁਣ ਇੰਨੀਆਂ ਛਾਵਾਂ ਜਦੋਂ ਚੱਲਣੀਆਂ ਨੇ, ਇੱਕ ਤੁਸੀਂ ਏਸੀ ਚਲਾਉਂਦੇ ਜੀ, ਤੁਸੀਂ ਆਹ ਦਰਵਾਜ਼ਾ ਮੈਂ ਹੁਣ ਬੰਦ ਕੀਤਾ, ਨਹੀਂ ਤੇ ਦਰਵਾਜ਼ਾ ਤੁਸੀਂ ਇੰਜ ਖੁੱਲਾ ਛੱਡਿਆ ਹੁੰਦਾ ਵਾ, ਠੀਕ ਹੈ? ਪਰੋਂ ਬੰਦ ਸੀ ਮਾਂ ਜੀ, 1.5 ਟਨ ਦਾ ਏਸੀ। ਹੁਣ ਕਮਰੇ ਵਾਸਤੇ ਏਸੀ ਹੁੰਦਾ ਕਿ
ਪੂਰੇ ਹਾਲ ਵਾਸਤੇ ਹੁਣ ਇਧਰੋਂ ਆਵਾਜ਼ ਵਾਮ ਤੇ ਦਰਵਾਜ਼ਿਆਂ ਦੇ ਥੱਲੇ ਫੋਮ ਚ ਦਿੰਦੀ, ਤੁਸੀਂ ਇਹ ਦਰਵਾਜ਼ਾ ਖੋਲ ਕੇ ਹਾਲ ਵੀ ਠੰਡਾ ਕਰਨਾ ਏਸੀ ਦੇ ਨਾਲ, ਤੇ ਉੱਤੇ ਆਪਣੇ ਉਤਲੇ ਪੋਰਸ਼ਨ 'ਚ ਆਪਣੀਆਂ ਕਿਹੜਾ ਪੌੜੀਆਂ ਤੇ ਕੋਈ ਪਰਦਾ ਲੱਗਿਆ, ਉਤਲੇ ਪੋਰਸ਼ਨ 'ਚ ਸਾਰੀ ਕੂਲਿੰਗ ਤੇ ਹੁੰਦੀ ਨਹੀਂ, ਇਹ ਤੇ ਲਗਾਤਾਰ ਚੱਲ ਰਿਹਾ। ਚਲਾਏ ਨੂੰ ਤੇ ਆਉਂਦਾ ਹੀ ਗਿਆ ਤੇ ਏਸੀ ਦੇ ਮਗਰ ਲੱਗ ਗਿਆ, ਬੰਦ ਕਰ ਦੇ। 2 ਮਿੰਟ ਕਿੱਥੇ ਮਾਂ ਜੀ ਚਲਾਇਆ, ਮੈਂ ਤੇ ਜਦੋਂ ਵੇਖਦਾ ਏਸੀ ਆਪਣਾ ਚੱਲਦਾ ਹੀ ਰਹਿੰਦਾ। ਚੱਲ ਤੂੰ ਸੋਣਾ ਹੋਵੇ ਤੇ ਚਲਾ ਲਿਆ ਕਰ, ਮੈਂ ਨਾ ਪੱਖੇ ਤੇ ਬਹਿ ਰਿਆ ਕਰੂੰਗੀ, ਇਹ ਹੀ ਹੈ ਨਾ। ਨਹੀਂ ਹੁਣ ਤੁਸੀਂ ਗੁੱਸਾ ਕਰ ਰਹੇ ਜੀ, ਮੈਂ ਉਹ ਗੱਲ ਨਹੀਂ ਕਰਦਾ ਪਿਆ, ਠੀਕ ਹੈ। ਮੈਂ ਤੁਹਾਨੂੰ ਇਹ ਕਹਿਣ ਡਿਆ ਕਿ ਏਸੀ ਜਦੋਂ ਬੰਦਾ ਜਿਹੜਾ ਨਾ ਕੱਲਾ ਰਾਤ ਚਲਾ ਲਿਆ, ਹੁਣ ਸਾਰਾ ਦਿਨ ਵੀ ਏਸੀ ਤੇ ਰਾਤ ਵੀ ਏਸੀ, ਇੰਜ ਗੁਜ਼ਾਰੇ ਤੇ ਨਹੀਂ ਨਾ ਹੁੰਦੇ। ਸਿੱਧੀ ਗੱਲ ਕਰ ਹਾਂ ਵੀ ਤੂੰ ਏਸੀ ਨਾ ਵਿਆਹ ਚਲਾਇਆ ਕਰ, ਨਾ ਏਸੀ ਤੇ ਵਿਆਹ ਕਰ, ਗੱਲ ਹੀ ਇਹ ਆ। ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹਿਣ ਡਿਆ ਏਸੀ ਤੇ ਨਾ ਵਿਆਹ ਕਰੋ, ਮੈਂ ਤੁਹਾਨੂੰ ਇਹ ਕਹਿਣ ਡਿਆ ਵਾਂ ਕਿ ਤੁਸੀਂ ਰਾਤ ਨੂੰ ਜਦੋਂ ਚੱਲਦਾ, ਹਜੇ ਚਲਾਉਣ ਲੱਗਿਆ 2 ਦਿਨ ਹੋਏ ਆ ਤੇ ਹੁਣੇ ਨਾਲ ਹੀ ਆਰਡਰ ਹੋ ਗਿਆ ਏ, ਤੇ ਅੱਗੇ ਕਿੱਥੇ 2 ਮਹੀਨੇ ਲੰਘਣੇ ਆ। ਮਾਂ ਜੀ ਵੀ ਇਹ ਵੇਖੋ ਨਾ, ਹੁਣ ਆਪਾਂ ਅਖਰਾਜਾਤ ਵੀ ਵੇਖਣੇ ਨੇ, ਬਿਜਲੀ ਦਾ ਬਿੱਲ ਨਾ ਤਰਿਆ ਤੇ ਅਗਲੇ ਮਹੀਨੇ ਅਗਲੇ ਮੀਟਰ ਕੱਟ ਕੇ ਲੈ ਜਾਣਗੇ। ਜੇ ਐਂਜੀ ਹਾਲਾਤ ਰਹੇ, ਠੀਕ ਹੈ, ਤੇ ਫਿਰ ਆਪਾਂ ਕਰਜ਼ੇ ਲੈਣ ਤੇ ਸ਼ੁਰੂ ਮਜਬੂਰ ਹੋ ਜਾਾਂਗੇ। ਮਤਲਬ ਜਦੋਂ ਤੂੰ ਸੌਣਾ ਉਦੋਂ ਏਸੀ ਚੱਲੇ, ਜਦੋਂ ਤੂੰ ਬਾਹਰ ਅੰਦਰ ਕੰਮ ਨਿਕਲਿਆ ਉਦੋਂ ਏਸੀ ਨਾ ਚੱਲੇ, ਠੀਕ ਆ, ਬੰਦ ਕਰ ਦੇ। ਨਹੀਂ ਮੈਂ ਸੌਣਾ ਕੀ, ਹੁਣ ਆਪਾਂ ਰਾਤ ਨੂੰ ਇੱਕ ਹੀ ਟਾਈਮ ਦਾ ਸਾਰਿਆਂ ਨੇ ਸੌਣ ਦਾ, ਤੁਸੀਂ ਇੱਥੇ ਬੈੱਡ ਤੇ ਸੌਂਗੇ, ਮੈਂ ਇੱਥੇ ਮੰਜੇ ਤੇ ਸੌਂਗੇ। ਬੰਦ ਕਰ ਦੇ ਨਾ, ਇੰਨੀਆਂ ਤਕਰਾਰਾਂ ਦੇ, ਬੰਦ ਕਰ ਦੇ, ਕਰ ਦੇ ਬੰਦ। ਨਹੀਂ ਮੈਂ ਤੁਹਾਨੂੰ ਸਮਝਾ ਰਿਹਾ, ਤੁਸੀਂ ਗੱਲ ਦਾ ਗੁੱਸਾ ਕਰ ਰਹੇ ਜੀ, ਗੱਲ ਗੁੱਸਾ ਕਰਨ ਵਾਲੀ ਨਹੀਂ ਹੈ, ਨਹੀਂ ਠੀਕ ਮੈਂ ਹੈ। ਗੁੱਸਾ ਨਹੀਂ ਕਰਦੀ, ਕਰ ਦੇ ਵੀ ਏਸੀ ਬੰਦ ਕਰਕੇ ਤੇ ਬੰਦਾ ਪੱਖਾ ਚਲਾ ਲਵੇ। ਹੁਣ ਇੰਨੀ ਵੀ ਗਰਮੀ ਨਹੀਂ ਹੈਗੀ ਕਿ ਜਿਹੜਾ ਨਾ ਬਰਦਾਸ਼ਤ ਹੀ ਨਾ ਹੋਵੇ, ਵੀ ਤੁਸੀਂ ਹੁਣ ਏਸੀ ਚਲਾਇਆ ਹੋਇਆ ਵਾ, ਏਸੀ ਨੂੰ ਘੱਟ ਚਲਾਓ, ਇੰਨੇ ਬਿੱਲ ਮੈਨੇਜ ਨਹੀਂ ਹੁੰਦੇ ਮਾਂ ਜੀ। ਬਾਕੀ ਅਖਰਾਜਾਤ ਵੀ ਨੇ, ਅੱਗੇ ਛੇਤੀ ਕਮਰੇ 'ਚ ਨਹੀਂ ਵੜਦੀ ਤੇ ਉਹ ਇਹ ਨਾ ਵੜਿਆ ਕਮਰੇ 'ਚ ਤੁਹਾਨੂੰ ਵੜਨ ਤੋਂ ਮਾਂ ਕਿਸੇ ਨੇ ਰੋਕਿਆ ਵੀ? ਹੁਣ ਤੁਸੀਂ ਐਵੇਂ ਦੀ ਗੱਲ ਕਰ ਰਹੇ ਜੀ, ਮੈਂ ਤੁਹਾਨੂੰ ਸਿਰਫ ਏਸੀ ਤੋਂ ਕਿਹਾ ਵਾ ਕਿ ਏਸੀ ਜਿਹੜਾ ਨਾ ਉਹਦਾ ਘੱਟ ਕਰੋ। ਵੇਖੋ ਪੱਖੇ ਦੀ ਹਵਾ ਕਿੰਨੀ ਠੰਡੀ ਆਉਣ ਡਈ ਹੈ, ਹੁਣ ਤੇ ਕੰਧਾਂ ਵੀ ਠਰੀਆਂ ਪਈਆਂ ਨੇ, ਆ ਵੇਖੋ ਕੰਧਾਂ ਵੀ ਬਰਫ਼ ਵਰਗੀਆਂ ਕੰਧਾਂ ਨੇ। ਚਲੋ ਨਾ ਚਲਾਇਆ ਕਰੂੰਗੀ। ਹੁਣ ਗੱਲ ਦਾ ਗੁੱਸਾ ਨਾ ਕਰੀ ਜਾਓ, ਠੀਕ ਹੈ। ਤੇ ਜਿਹੜਾ ਨਾ ਹੁਣ ਗੱਲ ਦਿਲ ਤੇ ਨਾ ਲਿਆ, ਅੱਜ ਮੈਂ ਤੁਹਾਨੂੰ ਨਾਰਮਲੀ ਆਖਿਆ ਕਿ ਬਿੱਲ ਬਹੁਤ ਜ਼ਿਆਦਾ ਆਉਂਦਾ ਤੇ ਯੂਨਿਟ ਬਹੁਤ ਮਹਿੰਗਾ ਹੋ ਗਿਆ। ਹਾਂ ਚਲੋ ਤੂੰ ਵੀ ਸੱਚਾ ਹੈ, ਹਜੇ ਤਾਂ ਵਿਆਹ ਨਹੀਂ ਹੋਇਆ, ਕੱਲ ਨੂੰ ਬੁੜੀ ਆ ਗਈ ਉਹ ਵੀ ਕਿਆ ਕਰੂਗੀ, ਬੇਬੇ ਪੱਖੇ ਤੇ ਨਹੀਂ ਬਹਿੰਦੀ ਏਸੀ ਤੇ ਬਹਿੰਦੀ ਆ। ਹੁਣ ਤੂੰ ਹੁਣੇ ਕਹਿਣ ਲੱਗਿਆ ਤਾਂ ਉਹਨੇ ਤਾਂ ਕਹਿਣਾ ਹੀ ਕਹਿਣਾ ਤੇਰੇ ਨਾਲ ਵੇਖ ਕੇ। ਨਹੀਂ ਬੁੜੀ ਦਾ ਇਹਦੇ ਨਾਲ ਕੀ ਲਿੰਕ? ਨਹੀਂ ਉਹ ਨੂੰਹ ਨੇ ਵੀ ਕਹਿਣਾ ਹੀ ਆ ਵੀ ਮੇਰੇ ਬੰਦੇ ਦੀ ਕਮਾਈ ਆ ਤੇ ਇਹ ਬਿੱਲਾਂ ਤੇ ਤਾਰੀ ਜਾਂਦੀ ਹੈ ਤੇ ਇੱਧਰ ਉੱਧਰ ਲੱਗੀ ਖੜੋਤੀ ਆ। ਚਲੋ ਉਹ ਜਾਣੇ, ਮੈਂ ਪੱਖੇ ਤੇ ਵੀ ਨਾ ਆਊਂ, ਮੈਂ ਬਾਹਰ ਬਹਿ ਲਿਆ ਕਰੂੰ, ਅਸਲ ਵੇਲੇ ਝੱਟ ਬਾਹਰ ਕੁਰਸੀ ਲਾ ਲੂੰ। ਯਾਰ ਇਹ ਕਿਹੜੀ ਗੱਲ ਹੋਈ, ਹੁਣ ਤੁਸੀਂ ਗੁੱਸਾ ਕਰੀ ਜਾਂਦੇ? ਮੈਂ ਤੁਹਾਨੂੰ ਇੱਕ ਨਾਰਮਲ ਗੱਲ ਕੀਤੀ ਕਿ ਜਿਹੜਾ ਨਾ ਏਸੀ ਥੋੜਾ ਘੱਟ ਚਲਾਇਆ ਕਰੋ, ਤੂੰ ਵੀ ਸਹੀ ਕਹਿਣ ਡਿਆ, ਠੀਕ ਆ। ਕਿ ਜਿੰਨੀ ਜ਼ਿਆਦਾ ਮਹਿੰਗਾਈ ਹੋਈ ਪਈ ਹੈ, ਬਿਜਲੀ ਮੈਨੇਜ ਕਰਨੀ ਬਹੁਤ ਔਖੀ ਹੋਈ ਪਈ ਹੈ। ਅੱਖਾਂ ਵੀ ਬੰਦ ਕਰ ਦੇ, ਮੈਂ ਬਾਹਰ ਚੱਲ ਜਾਂਦੀ ਆ ਉੱਥੇ। ਜੀ ਤੁਸੀਂ ਤੇ ਦਿਲ ਤੇ ਲੈ ਗਏ ਜੇ ਗੱਲ, ਮੈਂ ਤੁਹਾਨੂੰ ਇੱਕ ਨਾਰਮਲ ਗੱਲ ਕੀਤੀ, ਏਸੀ ਬੰਦ ਕੀਤਾ, ਇਹਦੇ ਵਿੱਚ ਦੇਰ ਵਾਲੀ ਕਿਹੜੀ ਗੱਲ ਆ ਤੇ ਗੁੱਸੇ ਵਾਲੀ ਕਿਹੜੀ ਗੱਲ ਆ? ਸਿਰਫ ਇੱਕ ਏਸੀ ਬੰਦ ਕੀਤਾ। ਸਹੀ ਕਹਿਣ ਡਿਆ ਤੂੰ ਵੀ, ਚਲੋ ਬਿੱਲ ਥੋੜਾ ਆ ਜਾਊਗਾ, ਇਹੋ ਹੀ ਆ ਨਾ, ਨਾ ਚਲਾਵਾ ਕਰਾਂਗੇ। ਜਿੰਨਾ ਜ਼ਿਆਦਾ ਬਿੱਲ ਆਂਦਾ ਪਿਆ ਉਹ ਤੇ ਹੁਣ ਇੰਜ ਤੇ ਮੈਨੇਜ ਕਰਨਾ ਬਹੁਤ ਔਖਾ ਹੋਇਆ ਪਿਆ ਵਾ। ਸਹੀ ਹੈ, ਕਿ ਜਿਵੇਂ ਗੈਸ ਦਾ ਬਿੱਲ ਆਉਣ ਡਿਆ, ਸੌ ਖਰਾਜਾਤ ਨੇ, ਦਵਾ ਦਾਰੂ ਹੈ, ਠੀਕ ਹੈ, ਹਰ ਚੀਜ਼ ਮਹਿੰਗਾਈ ਜਿਵੇਂ ਹੋਈ ਪਈ ਹੈ, ਤੇ ਇੰਜ ਹੀ ਹਾਲਾਤ ਰਹੇ ਤੇ ਫਿਰ ਤੇ ਆਪਾਂ ਕਰਜ਼ਿਆਂ ਤੇ ਮਜਬੂਰ ਹੋ ਜਾਾਂਗੇ। ਚਲੋ ਉਹ ਤੇਰੀ ਮਰਜ਼ੀ ਹੈ। ਨਹੀਂ ਮੇਰੀ ਕੀ ਮਰਜ਼ੀ, ਤੁਸੀਂ ਜਿੰਨਾ ਮਰਜ਼ੀ ਚਲਾਓ, ਲੇਕਿਨ ਇਹ ਹੈ ਕਿ ਰਾਤ ਚਲਾ ਲਓ ਨਾ। ਨਾ ਚਲਾਵਾਂਗੇ ਰਾਤ ਨੂੰ, ਤੇਰਾ ਦਿਲ ਹੋਵੇ ਚਲਾ ਲਿਆ ਕਰ, ਨਾ ਹੋਵੇ ਤੇ ਤੇਰੀ ਮਰਜ਼ੀ। ਨਾ ਮੈਂ ਬਾਹਰ ਬਹਿ ਲਿਆ ਕਰੂੰ, ਝੱਟ ਪੱਖੇ ਤੇ ਪੈ ਲਿਆ ਕਰੂੰ, ਹੱਥ ਨਾ ਝਾਲਿਆ ਕਰੂੰ, ਹੋਰ ਕਿਹੜਾ ਅੱਗੇ ਹੱਥਾਂ ਨਾਲ ਚੱਲਦੀ ਨਹੀਂ ਹੈ ਸਾਰੀ ਉਮਰ। ਚਲੋ ਤੇਰੀ ਮਰਜ਼ੀ ਆ, ਬੰਦ ਕਰ ਦੇ। ਬਾਹਰ ਬੈਠੀ ਸੀ, ਸੇਕ ਬੜਾ ਲੱਗਣ ਡਿਆ ਸੀ, ਘਬਰਾ ਜਾ ਹੁੰਦਾ ਸੀ, ਚੁੱਲ੍ਹੇ ਤੋਂ ਉੱਠੀ ਸੀ, ਮੈਂ ਕਿਹਾ ਝੱਟ ਏਸੀ ਲਾ ਲਵਾਂ, ਉਹ ਵੀ ਤੈਨੂੰ ਨਹੀਂ ਵਾਰੇ, ਤੇਰੀ ਮਰਜ਼ੀ ਆ। ਚਲੋ ਨਹੀਂ ਇਹ ਪੱਖਾ ਲੱਗਾ ਮਾਂ ਜੀ, ਪੱਖਾ ਠੰਡੀ ਹਵਾ ਦੇਣ ਡਿਆ ਤੇ ਪੱਖਾ ਬੰਦ ਕਰ ਦੇ ਤੇ ਮੈਂ ਚੱਲੀ ਆ ਉੱਥੇ ਬਹਿਣੀ ਆ ਬਾਹਰ ਜਾ ਕੇ ਝੱਟ। ਨਹੀਂ ਹੁਣ ਬਾਹਰ ਇੰਜ ਬਹਿਣ ਵਾਲੀ ਕਿਹੜੀ ਗੱਲ ਹੋਈ ਵੀ? ਕੋਈ ਹਵਾ ਉਹ ਚੱਲਦੀ ਹੋਊ ਨਾ, ਬਾਹਰ ਦੀ ਹਵਾ ਲੈਣੀ ਆ ਝੱਟ ਬਹਿ ਕੇ, ਨਾਲੇ ਕੋਈ ਆਂਢੀ ਗੁਆਂਢੀ ਬਹਿ ਜੂ, ਆ ਕੇ ਝੱਟ ਟਾਈਮ ਲੰਘ ਜੂ। ਉਹ 100 ਵਾਰੀ ਏਸੀ ਚਲਾ, ਕੀ ਹੋ ਗਿਆ? ਕਿੰਨੀ ਇਮੋਸ਼ਨਲ ਹੋਈ ਖਲੋਤੀ ਹੈ ਬੇਬੇ, ਹੈ ਲੈ ਜੀ ਲੈ, ਬੇਬੇ ਤਾਂ ਗੁੱਸਾ ਹੀ ਕਰ ਗਈ। ਉਹ ਤੇਰੇ ਨਾਲ ਪ੍ਰੈਂਕ ਕਰ ਰਹੇ ਸੀ, ਮੈਂ ਵੀਡੀਓ ਤੁਸੀਂ ਵੇਖਣੀ ਆ ਸ਼ੁਰੂ ਤੋਂ, ਮੈਂ ਵੀਡੀਓ ਦੇ ਵਿੱਚ ਆਖਿਆ, ਮੈਂ ਕਿਹਾ ਬੇਬੇ ਏਸੀ ਲਾ ਕੇ ਬੈਠੀ, ਬੇਬੇ ਨਾਲ ਕਰਦੇ ਜਾ ਕੇ ਪ੍ਰੈਂਕ, ਤੇ ਤਾਂ ਕਿ ਬੇਬੇ ਦਾ ਐਕਸਪ੍ਰੈਸ਼ਨ ਵੇਖਦੇ ਕਿ ਬੇਬੇ ਕੀ ਕਹਿੰਦੀ ਹੈ। ਬੇਬੇ ਦਾ ਏਸੀ ਜਾ ਕਰਦੇ ਬੰਦ, ਬੇਬੇ ਨੂੰ ਕਹਿੰਦੇ ਸਵੇਰ ਦਾ ਵੀ ਏਸੀ ਚੱਲਿਆ ਤੇ ਹੁਣ ਫੇਰ ਏਸੀ ਚਲਾ ਕੇ ਬੈਠੀ ਹੈ, ਇੰਨੇ ਬਿਜਲੀ ਦੇ ਬਿੱਲ ਕਿੱਥੋਂ ਦੇਣੇ? ਲਓ ਜੀ ਪੱਖਾ ਕਰ ਦਿੱਤਾ ਬੰਦ, ਹੁਣ ਉਹ ਉੱਥੇ ਭਾਈ ਉਹ ਨਾ ਬੈਠੇ, ਮੈਂ ਸੁਣ ਨਹੀਂ ਮੈਂ ਨਹੀਂ ਜਾਣਾ, ਮੈਂ ਉਹ ਯਾਰ ਮਜ਼ਾਕ ਕਰ ਰਹੇ, ਸੱਚੀ ਮਜ਼ਾਕ ਕਰ ਰਹੇ, ਮੈਂ ਬਾਹਰ ਜਾਣਾ, ਉਹ ਮੈਂ ਸੱਚੀ ਮਜ਼ਾਕ ਕਰ ਰਿਹਾ। ਲੈ ਬੇਬੇ ਦੀ ਸੀਰੀਅਸ ਲੈ ਗਈ ਤੂੰ, 100 ਵਾਰੀ ਏਸੀ ਤੇ ਬਹਿ ਜਿੰਨੀ ਵਾਰੀ ਮੈਂ ਮਰਜ਼ੀ। ਜਾਣਾ ਨਹੀਂ ਹੁਣ, ਓ ਬਹਿ ਜਾ ਯਾਰ, ਓਏ ਬਹਿ ਜਾ ਯਾਰ, ਓ ਬਹਿ ਜਾ, ਕਿਤੇ ਡਿੱਗਦੀ ਹੁਣ ਜਾਣ ਕੇ ਧੱਕੇ ਦੇ ਕੇ ਡਿੱਗਣ ਵੀ ਇਹ ਨਾ ਮਰਦੀ ਵੀ ਮਰੇ। ਅਸਤਗਫਿਰullah, ਮੈਂ ਇੱਕ ਏਸੀ ਬੰਦ ਕੀਤਾ, ਮੈਂ ਮਜ਼ਾਕ ਕਰ ਰਿਹਾ ਸੀ ਤੇ ਵੇਖੋ ਅੱਗੋਂ ਮਰਨ ਦੀਆਂ ਗੱਲਾਂ ਆ ਗਈਆਂ। ਲੋ ਭਾਈ ਆ ਮੈਂ ਏਸੀ ਚਲਾਤਾ, ਏਸੀ 26 ਤੇ ਮੈਂ 16 ਤੇ ਕਰਕੇ ਚਲਾਉਣਾ, ਤੂੰ ਜਿੰਨਾ ਮਰਜ਼ੀ ਚਲਾਓ। ਆ ਲੋ ਮੈਂ ਬਾਬਾ ਜੀ 16 ਤੇ ਕਰਕੇ ਚਲਾਤਾ, ਏਸੀ ਜਿੰਨਾ ਮਰਜ਼ੀ ਚਲਾਓ, ਤੂੰ ਦਿਨੇ ਚਲਾਓ, ਤੁਸੀਂ ਰਾਤ ਚਲਾਓ, ਠੀਕ ਹੈ। ਏਸੀ ਤੁਹਾਡਾ ਕੋਠਾ ਤੁਹਾਡਾ। ਸੱਚੀ ਕਹਿ ਰਹਾ, 9 ਪੁੱਤ ਤੇ 18 ਪੋਤੇ, ਬਾਬਾ ਫੇਰ ਵੀ ਘਾਹ ਖੋਤੇ,
ਉਹ ਜਦੋਂ ਬਾਬੇ ਦੀ ਵਾਰੀ ਆਉਂਦੀ ਹੈ ਨਾ ਬਾਬੇ ਦੀ ਦੇਵੜੀ ਚ ਮੰਜੀ ਆ ਜਾਂਦੀ ਹੈ ਉਹ ਗੱਲ ਹੀ ਸਾਡੇ ਤੇ ਵੀ ਉਹ ਆਉਣੀ ਸੀ। ਓਏ ਯਾਰ ਸਿਰਫ ਤੁਹਾਡੇ ਨਾਲ ਇੱਕ ਛੋਟਾ ਜਿਹਾ ਪ੍ਰੈਂਕ ਸੀ, ਮੈਂ ਕੋਈ ਖਤਰਨਾਕ ਪ੍ਰੈਂਕ ਨਹੀਂ ਕੀਤਾ। ਇਹ ਵੀ ਵਾਮ ਕਹਿ ਰਹੀ ਸੀ ਕਿ ਤੁਸੀਂ ਪ੍ਰੈਂਕ ਕਰੋ ਮੇਰੀ ਫੈਮਿਲੀ ਬਾਰ-ਬਾਰ ਕਹਿੰਦੀ ਸੀ ਕਿ ਭਾਈ ਤੇ ਬੇਬੇ ਤੇ ਪ੍ਰੈਂਕ ਕਰੋ, ਠੀਕ ਹੈ। ਹੁਣ ਪ੍ਰੈਂਕ ਜੀ ਸਿਰਫ ਇਹ ਪ੍ਰੈਂਕ ਕੋਈ ਨਹੀਂ ਸੀ, ਮੈਂ ਸਿਰਫ ਇੰਨਾ ਕਿਹਾ, ਮੈਂ ਕਿਹਾ ਚਲੋ ਮਾਂ ਜੀ ਜਿਹੜਾ ਐਕਸਪ੍ਰੈਸ਼ਨ ਚੈੱਕ ਕਰਦੇ, ਮਾਂ ਜੀ ਦੇ ਏਸੀ ਲਾ ਕੇ ਬੈਠੇ ਨੇ ਤੇ ਜਾ ਕੇ ਏਸੀ ਬੰਦ ਕਰਕੇ ਐਕਸਪ੍ਰੈਸ਼ਨ ਚੈੱਕ ਕਰਦੇ। ਮੈਂ ਕਹਿੰਦਾ ਬਿੱਲ ਬੁੱਲ ਬੜੇ ਆਉਂਦੇ ਪਏ ਨੇ, ਠੀਕ ਹੈ। ਬਹਾਨਾ ਇਹ ਸਮਝੌਤੀਆਂ ਦਿੰਦੇ ਆ ਓਏ ਨਹੀਂ ਯਾਰ ਕੋਈ ਸਮਝੌਤੀਆਂ ਨਹੀਂ ਹੈਗੀਆਂ ਕੋਈ। ਤੁਸੀਂ ਇਹ ਵੀਡੀਓ ਵੇਖ ਲਿਓ, ਵੀਡੀਓ ਦਾ ਸ਼ੁਰੂ ਵੇਖਣਾ ਤੁਸੀਂ ਕਿ ਮੈਂ ਵੀਡੀਓ ਜਦੋਂ ਮੈਂ ਬਾਹਰੋਂ ਆਇਆ ਨਾ ਮੈਂ ਗਰਾਜ ਦੇ ਵਿੱਚ ਸ਼ੁਰੂ ਕਰਕੇ ਵੀਡੀਓ ਆਇਆ ਉਦੋਂ ਮੈਂ ਕੀ ਆਖਿਆ, ਤੁਸੀਂ ਵੀਡੀਓ ਦਾ ਸ਼ੁਰੂ ਵੇਖ ਲਿਆ ਜੀ, ਠੀਕ ਹੈ। ਉਹ ਏਸੀ ਚਲਾ ਕੇ ਪਵੋ। ਹੁਣ ਮੈਂ ਚੱਲਾਂ ਇੱਕ ਵਾਰੀ ਬਾਜ਼ਾਰ ਕੰਮ ਥੋੜਾ ਜਿਹਾ, ਠੀਕ ਹੈ। ਤੇ ਮੇਰੇ ਉਹਨਾਂ ਨੂੰ ਵੀ ਏਸੀ ਚੱਲਦਾ ਵੇ, ਮੈਂ ਕਹਿੰਦਾ ਭਾਵੇਂ ਸਾਰੇ ਬੂਹੇ ਖੋਲ ਕੇ ਬਹਿ ਜਾ, ਸਿਰਫ ਉਹਨ ਦੇ ਅੱਗੇ ਇੱਕ ਛਾਪਰ ਲਾ ਦੇਣੇ ਅੱਜ ਵੱਡਾ ਜਿਹਾ, ਇੱਥੇ ਤੱਕ ਆਵੇ ਛਾਪਰ ਬੈੱਡ ਦੇ ਉੱਤੇ ਇੰਜ ਕਰਕੇ ਵਿੱਚ ਬੈਠੀ ਵਾਹ ਸਿਰਫ ਅੰਦਰ ਦੀ ਅੰਦਰ ਰਵੇ ਤੇ ਫਰੈਸ਼ ਤੇ ਮੈਂ ਕਹਿੰਦਾ ਫ੍ਰਿਜ ਬਣ ਦੇ। ਉਹ ਕੋਈ ਦਿਨ ਉਹ ਵੀ ਸੀ ਨਾ ਹਾਲ ਚ ਏਸੀ ਚੱਲਦਾ ਸੀ ਤੇ ਹੁਣ ਵੀ ਹਾਲ 'ਚ ਚੱਲਦਾ। ਹੁਣ ਕਿਹੜਾ ਹਾਲ 'ਚ ਨਹੀਂ ਚੱਲਦਾ, ਹੁਣ ਹਾਲ ਨੂੰ ਅੱਗੇ ਇਕੱਲੇ ਹਾਲ 'ਚ ਚੱਲਦਾ ਸੀ, ਹੁਣ ਇੱਕ ਕਮਰਾ ਪਲੱਸ ਹਾਲ 'ਚ ਚੱਲਦਾ। ਹੁਣ ਕਮਰੇ ਚਲਾ ਕੇ ਪਤਾ ਕੀ ਹੁੰਦਾ, ਇਹ ਜਿਹੜੀ ਖਿੜਕੀ ਨਾ ਖਿੜਕੀ ਖੋਲ ਜਾਂਦੀ ਜਾਂ ਦਰਵਾਜ਼ਾ ਖੋਲ ਜਾਂਦਾ ਤੇ ਹਾਲ 'ਚ ਲੰਮੇ ਪੈਣਾ ਜਾ ਕੇ। ਇਹ ਵੀ ਏਸੀ ਵਿਚਾਰਾ ਆਪ ਕਹਿੰਦਾ ਏਸੀ ਕਹਿੰਦਾ ਮੈਂ ਇਸ ਚੀਜ਼ ਵਾਸਤੇ ਤਾਂ ਨਹੀਂ ਸੀ ਬਣਿਆ, ਮੈਂ ਬਣਿਆ ਸੀ ਕਿਸੇ ਕਮਰੇ 'ਚ ਲੱਗਾ, ਠੀਕ ਹੈ। ਤੇ ਉਹਦੇ ਦਰਵਾਜ਼ੇ ਖਿੜਕੀਆਂ ਬੰਦ ਕਰੋ ਤੇ ਉੱਥੇ ਬੈਠ ਰਹੋ। ਨਹੀਂ, ਏਸੀ ਇੱਥੇ ਚਲਾ ਕੇ ਇੱਥੇ ਨਹੀਂ ਪੈਣਾ, ਏਸੀ ਦੇ ਸਾਹਮਣੇ ਜਿਹੜਾ ਨਾ ਮਜ਼ਾ ਨਹੀਂ ਆਉਂਦਾ ਪੈਣ ਦਾ। ਏਸੀ ਚਲਾ ਕੇ ਖਿੜਕੀ ਦਰਵਾਜ਼ੇ ਖੋਲ ਕੇ ਦੂਸਰੇ ਕਮਰੇ 'ਚ ਪੈ ਕੇ ਫਿਰ ਏਸੀ ਦੀ ਜਦੋਂ ਥੋੜੀ ਕੂਲਿੰਗ ਮਹਿਸੂਸ ਕਰਨੀ, ਉਹਦਾ ਮਜ਼ਾ ਆਉਂਦਾ। ਇਹਦਾ ਕੋਈ ਸਵਾਦ ਨਹੀਂ ਹੈ। 1.5 ਟਨ ਦਾ ਏਸੀ ਆ ਤੇ 1.5 ਮਰਲਾ ਥਾਂ ਤੇ ਉਹਦੇ 'ਚ ਏਸੀ ਕੀ ਉਹਨੂੰ ਹੁੰਦਾ ਪਿਆ ਭਲਾ। 1.5 ਮਰਲਾ 4 ਮਰਲੇ ਆ, ਉਹ ਬਾਹਰ ਵਾਲੀ ਜਗ੍ਹਾ ਤਾਂ ਬਾਹਰ ਰਹਿ ਜਾਂਦੀ ਹੈ। 4 ਮਰਲੇ ਆ ਤੇ ਗੱਲ ਕੀ ਪਿੰਡਾਂ ਦੇ ਵਾਸਤੇ 4 ਮਰਲੇ ਵਾਕਈ ਕੋਈ ਥਾਂ ਨਹੀਂ ਹੁੰਦੀ। ਮੈਨੂੰ ਵੀ ਇੰਜ ਮੀਸਨੀ ਜੀ ਲੱਗਦੀ ਹੈ, ਠੀਕ ਹੈ। ਘੱਟ ਤੋਂ ਘੱਟ ਕੋਈ ਕਨਾਲ ਦਾ ਘਰ ਹੋਵੇ ਫਿਰ ਸਵਾਦ ਹੁੰਦਾ ਜਾ ਕੇ, ਲੇਕਿਨ ਇਨਸ਼ਾਅੱਲਾ ਅੱਲਾਹ ਪਾਕ ਦੇਣਗੇ, ਕਦੀ ਬਣਾਵਾਂਗੇ ਕਨਾਲ ਦਾ ਵੀ ਬਣਾਵਾਂਗੇ। ਮੇਰਾ ਤੂੰ ਵੀ ਹੁਣ ਦਿਲ ਕਰਨ ਡਿਆ ਮੈਂ ਪਿੰਡ ਚੱਲ ਜਾਵਾਂ, ਚਲੋ ਬੰਦਾ ਪਰਛਾਵੇਂ ਮੰਜੀ ਡਾਹ ਕੇ ਬਹਿ ਹਾਏ ਉਹ ਨਾ ਇੰਨਾ ਦਿਲ ਤੇ ਲੈ ਸੋਹਣੀਏ, ਸੀਨ ਸੋਹਣੀਏ, ਨਾ ਇੰਨਾ ਦਿਲ ਤੇ ਲੈ ਹੈ। ਦਿਲ ਤੇ ਲੈ ਲਿਆ ਨਾਲੇ ਢਿੱਡ ਤੇ ਲੈ ਲਈ ਗੱਲ ਹੈ। ਵੇਖੋ ਨਹੀਂ ਕੋਈ ਨਹੀਂ, ਢਿੱਡ ਤੇ ਕਾਹਦੀ ਲੈਣੀ ਹੈ ਲੈਣੀ ਆ, ਵਕਤ ਤੇ ਵਕਤ ਨਾਲ ਸਾਰਾ ਕੁਝ ਹੁੰਦਾ। ਐਵੇਂ ਕਹਿੰਦੇ ਨੇ ਦਿਨ ਢਲਦੇ ਜਾਂਦੇ ਆ ਜ਼ਿੰਦਗੀ ਦੇ ਨਾਲ। ਯਾਰ ਨਾ ਗੁੱਸਾ ਕਰੀ ਜਾ ਪਹਿਲਵਾਨਾ, ਨਾ ਗੁੱਸਾ ਕਰੀ ਜਾ। ਇਜ਼ੀ खुश रहो आबाद रहो, अल्लाह सलामत रखे, अल्लाह बहुत ही रोजी देवे, रोजी च बरकत पावे मौला पाक। ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਕਰਨਾ ਸਬਸਕ੍ਰਾਈਬ ਤੇ ਇਨਸ਼ਾਅੱਲਾ ਆਪਣੇ ਭਰਾ ਨੂੰ ਦਿਓ ਇਜਾਜ਼ਤ। ਅੱਜ ਵਲੌਗ ਆਪਾਂ ਇੱਥੇ ਐਂਡ ਕਰ ਰਹੇ ਹਾਂ, ਮਿਨੀ ਵਲੌਗ ਛੋਟਾ ਜਿਹਾ ਸੀ ਐਡ ਕਰ ਰਹੇ ਤੇ ਇਨਸ਼ਾਅੱਲਾ ਸੁਬਹ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ। ਅੱਲਾਹ ਹਾਫਿਜ਼, ਲਵ ਯੂ, ਬਾਏ ਬਾਏ।